ਭਾਰਤ 24 ਕਰੋੜ ਪਾਕਿਸਤਾਨੀਆਂ ਦਾ ਪਾਣੀ ਰੋਕਣਾ ਚਾਹੁੰਦਾ। ਅਸੀਂ ਸਿੰਧਾ ਸਮਝੌਤਾ ਤੋੜਨ ਤੋਂ ਰੋਕਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਬਿਆਨ। ਇੱਕ ਬਟਨ ਨੱਪ ਕੇ ਭਾਰਤ ਦੇ ਸਾਰੇ ਡੈਮ ਤਬਾਹ ਕਰ ਸਕਨੇ ਆ, ਇਹ ਗੱਲ ਭਾਰਤ ਵੀ ਜਾਣਦਾ ਹੈ। ਪਾਕਿਸਤਾਨੀ ਐਟੋਮਿਕ ਸਾਇੰਟਿਸਟ ਸਮਰ ਮੁਬਾਰਕ ਬੰਦ ਦਾ ਬਿਆਨ। ਇਸ ਤੋਂ ਅੱਡ ਪੁਰਾਣੀਆਂ ਜਾਪਾਨੀ ਗੱਡੀਆਂ ਪਾਕਿਸਤਾਨ 'ਚ ਹੁਣ ਸਸਤੀਆਂ ਹੋਣਗੀਆਂ ਕਿਉਂਕਿ IMF ਵੱਲੋਂ ਪਾਕਿਸਤਾਨੀ ਸਰਕਾਰ ਦੇ ਅੱਗੇ ਸ਼ਰਤਾਂ ਧਰ ਦਿੱਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਸੂਬਾ ਅਸੈਂਬਲੀ ਤੋਂ ਗੁੰਡਾ ਐਕਟ ਮਨਜ਼ੂਰ ਕਰਾਉਣ ਲਈ ਤਿਆਰੀਆਂ ਪੂਰੀਆਂ। KPK ਸੂਬੇ ਦੇ ਵਿੱਚ ਇਸਮਾਈਲੀ ਤੇ ਸੁੰਨੀ ਕਸਾਈਆਂ ਦੇ ਆਪਸੀ ਮਾਮਲਿਆਂ ਦੇ ਉੱਤੇ ਨਵਾਂ ਸਮਝੌਤਾ, ਜਦਕਿ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਇਹਦੀ ਨਿੰਦਿਆ। ਤੇ ਸੁਣਿਆ ਜੇ ਕਿ ਪੰਜਾਬ ਪੁਲਿਸ ਐਮਰਜੈਂਸੀ ਤੇ ਕਾਲ ਕਰਨ ਦੇ ਉੱਤੇ ਹੁਣ ਖੂਨ ਵੀ ਡੋਨੇਸ਼ਨ ਕਰੇਗੀ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਅੱਜ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਦੇ ਵੀ ਹੋ। ਸਾਡੀਆਂ ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਡਿਜੀਟਲ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 4087227698। आओ पाकिस्तान के नाल जुड़ियां इन्हां खबरां चलने पर उस तो पहले दस दिए कि आज अमरीका च 28 मई साल 2025 जबकि पाकिस्तान च 29 मई साल 2025 का दिन चढ़ चुका है। पाकिस्तान के प्राइम मिनिस्टर शहबाज शरीफ होने जो कि उन्हां मुल्कां दे फेरे ते ने जिन्हां ने इंडिया दे नाल लड़ाई वेले पाकिस्तान का खुला साथ दिता। तुर्की तो बाद वो आज़रबाईजान अपड़े। आज़रबाईजान दे नैशनल डे दे मौके दे उत्ते पाकिस्तानी प्राइम मिनिस्टर दे नाल तुर्क प्राइम मिनिस्टर भी उत्थे मौजूद सन। पाकिस्तानी प्राइम मिनिस्टर ने अपनी तकरीर दे विच आख्या कि असीं भारत दे नाल लड़ाई दे विच सीधा सावां बगैर किसी शर्त तो पाकिस्तान दा खुला डुला साथ देण ते तुर्की और आज़रबाईजान दे दिलों धन्नवादी हां। इस मौके दे उत्ते आज़रबाईजान और पाकिस्तान ने आपस दे विचकार $2 अरब दे डिफेंस समझौतियां दा भी ऐलान कीता है। पाकिस्तानी प्राइम मिनिस्टर ने इस मौके ते आख्या कि भारत दे प्राइम मिनिस्टर नरेंद्र मोदी नूं इस वेले कोई खास हवा चढ़ी है जिहड़ी खित्ते नूं खून ते अग दे खूह च सुੱਟਣਾ ਚਾਹੁੰਦੀ है। ਉਹ ਚਾਹੁੰਦੇ ਨੇ ਕਿ ਪਾਕਿਸਤਾਨ ਦੇ 24 ਕਰੋੜ ਲੋਕਾਂ ਦਾ ਦਰਿਆਈ ਪਾਣੀ ਜਿੱਤੇ ਉਹਨਾਂ ਦਾ ਹੱਕ ਹੈ ਉਹਨੂੰ ਬੰਦ ਕਰ ਦੇਣ। ਪਾਕਿਸਤਾਨ ਚਾਹੁੰਦਾ ਹੈ ਕਿ ਨਰਿੰਦਰ ਮੋਦੀ ਹੁਣੇ ਇਹੋ ਜਿਹਾ ਕੰਮ ਨਾ ਕਰਨ ਔਰ ਅਸੀਂ ਭਾਰਤ ਨੂੰ ਸਿੰਧਾ ਸਮਝੌਤੇ ਦੇ ਉੱਤੋਂ ਫਿਰਨ ਤੋਂ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਆ। ਅਸੀਂ ਅੰਧੇ ਹਾਮੀ ਆ, ਪਰ ਜੇ ਇਸ ਮਾਮਲੇ ਦੇ ਉੱਤੇ ਕਿਸੇ ਕਿਸਮ ਦੀ ਕੋਈ ਛੇੜਛਾੜ ਕੀਤੀ ਗਈ ਤੇ ਪਾਕਿਸਤਾਨ ਨੇ ਪਹਿਲਾਂ ਵੀ ਪਹਿਲ ਨਹੀਂ ਕੀਤੀ, ਪਰ ਹੁਣ ਵੀ ਅਸੀਂ ਜਵਾਬ ਦੇਣਾ ਜਾਣਦੇ ਹਾਂ। ਇਸ ਮੌਕੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਭਾਰਤ ਨੂੰ ਰੋਕਣ ਵਾਸਤੇ ਅਸੀਂ ਆਪਣੇ ਉਪਰਾਲੇ ਔਰ ਬੰਦੋਬਸਤ ਪੂਰੇ ਕਰ ਲਏ ਨੇ ਜਿਹੜੇ ਵੇਲੇ ਦੇ ਨਾਲ ਸਾਹਮਣੇ ਆਉਂਦੇ ਰਹਿਣਗੇ। ਭਾਰਤ ਦੇ ਮੁਕਾਬਲੇ ਵਿੱਚ ਪਾਕਿਸਤਾਨ ਨੇ 1998 ਚ 28 ਮਈ ਵਾਲੇ ਦਿਨ ਐਟੋਮਿਕ ਧਮਾਕੇ ਕੀਤੇ ਸਨ। ਸੋ ਇਹਨਾਂ ਧਮਾਕਿਆਂ ਦੇ ਜਿਹੜੇ ਕਹਿੰਦੇ ਨੇ ਕਿ ਵਰੇਵਾਰ ਗੰਢ ਹੈ ਉਹ ਆਈ। ਇਸ ਮੌਕੇ ਤੇ ਪਾਕਿਸਤਾਨ ਦੇ ਐਟੋਮਿਕ ਸਾਇੰਟਿਸਟ ਡਾਕਟਰ ਸਮਰਬੰਦ ਮੁਬਾਰਕ ਹੋਣਾ ਦਾ ਆਖਣਾ ਹੈ ਕਿ ਭਾਰਤ ਪਾਕਿਸਤਾਨ ਦਾ ਪਾਣੀ ਬੰਦ ਨਹੀਂ ਕਰ ਸਕਦਾ। ਜੇ ਇਹੋ ਜਿਹੀ ਕੋਈ ਕੋਸ਼ਿਸ਼ ਕਰੇਗਾ ਤੇ ਸਿਰਫ ਇੱਕ ਬਟਨ ਨੱਪ ਕੇ ਭਾਰਤ ਦੇ ਸਾਰੇ ਡੈਮ ਤਬਾਹ ਕਰ ਦਾਂਗੇ ਔਰ ਇਸ ਗੱਲ ਨੂੰ ਭਾਰਤ ਵੀ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਡਾਕਟਰ ਸਮਰਬੰਦ ਮੁਬਾਰਕ ਹੋਣਾ ਦਾ ਇਹ ਗੱਲਬਾਤ ਜਾਂ ਬਿਆਨ ਵਾਵਾ ਵਰਿਆਂ ਬਾਅਦ ਸਾਹਮਣੇ ਆਇਆ ਹੈ, ਜਿਹਦੇ ਚ ਉਹਨਾਂ ਨੇ ਆਖਿਆ ਕਿ ਜਦੋਂ ਭਾਰਤ ਨੇ ਐਟੋਮਿਕ ਧਮਾਕੇ ਕੀਤੇ ਤੇ ਪਾਕਿਸਤਾਨ ਦੇ ਵਿੱਚ ਉਦੋਂ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਮੈਨੂੰ ਸੱਦਿਆ ਔਰ ਪੁੱਛਿਆ ਕਿ ਕੀ ਤੁਹਾਡੀ ਤਿਆਰੀ ਪੂਰੀ ਹੈ ਜਾਂ ਤੁਹਾਨੂੰ ਕੋਈ ਟਾਈਮ ਲੱਗੇਗਾ। ਤੇ ਅਸੀਂ ਆਖਿਆ ਜੀ ਸਾਡੀ ਤਿਆਰੀ ਵੀ ਪੂਰੀ ਹੈ ਔਰ ਸਾਨੂੰ ਟਾਈਮ ਵੀ ਨਹੀਂ ਚਾਹੀਦਾ, ਸਾਨੂੰ ਸਿਰਫ ਇਸ਼ਾਰਾ ਚਾਹੀਦਾ ਹੈ। ਫਿਰ ਭਾਰਤ ਦੇ ਮੁਕਾਬਲੇ ਦੇ ਵਿੱਚ ਪਾਕਿਸਤਾਨ ਨੇ ਆਪਣੇ ਦਿਫਾ ਜਾਂ ਆਪਣੀ ਸੁਰੱਖਿਆ ਦੇ ਵਾਸਤੇ ਇਹ ਐਟੋਮਿਕ ਧਮਾਕੇ ਕੀਤੇ ਔਰ ਭਾਰਤ ਜਾਣਦਾ ਹੈ ਕਿ ਵੇਲੇ ਦੇ ਨਾਲ ਉਹਨੇ ਆਪਣੇ ਆਪ ਨੂੰ ਜਿੰਨਾ ਮੁਸੱਲਾ ਕੀਤਾ ਔਰ ਦੁਨੀਆ ਦੇ ਵਿੱਚ ਔਰ ਖਾਸ ਕਰ ਖਿੱਤੇ 'ਚ ਅਸਲੇ ਦੀ ਜਿਹੜੀ ਦੌੜ ਸ਼ੁਰੂ ਕੀਤੀ ਹੈ, ਪਾਕਿਸਤਾਨ ਉਹਦੇ 'ਚ ਸਿਰਫ ਆਪਣੇ ਦਿਫਾ ਦੇ ਵਾਸਤੇ ਜਾਂ ਆਪਣੀ ਰਾਖੀ ਦੇ ਵਾਸਤੇ ਸਾਹਮਣੇ ਆਉਣ ਡਿਆ, ਕਿਸੇ ਕੰਮ 'ਚ ਵੀ ਅਸੀਂ ਪਹਿਲ ਨਹੀਂ ਕਰਨ ਦੇ। ਡਾਕਟਰ ਸਮਰਬੰਦ ਮੁਬਾਰਕ ਉਹਨਾਂ ਦਾ ਆਖਣਾ ਸੀਗਾ ਕਿ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਫਿਲਹਾਲ ਤੇ ਭਾਰਤ ਦੀ ਇੱਕ ਧਮਕੀ ਹੈ ਜਿਹਨੂੰ ਪੂਰਾ ਕਰਨ ਵਾਸਤੇ ਆਪ ਭਾਰਤ ਨੂੰ ਵੀ ਕਈ ਸਾਲ ਲੱਗ ਸਕਦੇ ਨੇ। ਜਾਪਾਨ ਤੋਂ ਵਰਤੀਆਂ ਹੋਈਆਂ ਗੱਡੀਆਂ ਜਦੋਂ ਪਾਕਿਸਤਾਨ ਆਉਂਦੀਆਂ ਨੇ ਤੇ ਇਹਨਾਂ ਦੇ ਉੱਤੇ ਚੌਖੀ ਡਿਊਟੀ ਲੱਗ ਜਾਂਦੀ ਹੈ। IMF ਦਾ ਆਖਣਾ ਹੈ ਕਿ ਪਾਕਿਸਤਾਨੀ ਸਰਕਾਰ ਇਹ ਲਾਈ ਗਈ ਡਿਊਟੀ ਹੈ ਜਿਹੜੀ ਇਹਨੂੰ ਘੱਟ ਕਰੇ। ਇਸ ਤਰ੍ਹਾਂ ਜੇ ਇਹ ਡਿਊਟੀ ਘੱਟ ਹੋ ਜਾਂਦੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਆਉਂਦੇ 5 ਸਾਲਾਂ 'ਚ ਪਾਕਿਸਤਾਨ 'ਚ ਵਿਕਣ ਵਾਲੀਆਂ ਪੁਰਾਣੀਆਂ ਜਾਪਾਨੀ ਗੱਡੀਆਂ
5 ਲੱਖ ਤੋਂ ਲੈ ਕੇ 10 ਲੱਖ ਪਾਕਿਸਤਾਨੀ ਰੁਪਏ ਤੱਕ ਸਸਤੀਆਂ ਹੋ ਸਕਦੀਆਂ ਨੇ। ਕਾਰਾਂ ਦੇ ਬਿਜ਼ਨਸ ਦੇ ਨਾਲ ਜੁੜੇ ਲੋਕਾਂ ਦਾ ਆਖਣਾ ਹੈ ਕਿ ਇਸ ਵੇਲੇ ਬਾਹਰੋਂ ਕੋਈ ਵੀ ਪੁਰਾਣੀ ਗੱਡੀ ਜਦੋਂ ਜਾਪਾਨ ਤੋਂ ਮੰਗਾਈ ਜਾਂਦੀ ਹੈ ਤੇ ਉਹਦੇ ਕੁੱਲ ਮੁੱਲ ਦੇ ਮੁਤਾਬਕ ਪਾਕਿਸਤਾਨੀ ਸਰਕਾਰ ਵੱਲੋਂ ਉਹਦੇ ਤੇ 96% ਡਿਊਟੀ ਵਸੂਲ ਕੀਤੀ ਜਾਂਦੀ ਹੈ। ਸਿਰਫ ਡਿਊਟੀ ਹੀ ਨਹੀਂ ਬਲਕਿ ਕੁੱਲ ਮਿਲਾ ਕੇ 475% ਡਿਊਟੀਆਂ ਨੇ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ। ਇਸ ਤਰ੍ਹਾਂ ਇੱਕ ਗੱਡੀ ਜਦੋਂ ਪਾਕਿਸਤਾਨ ਆਉਂਦੀ ਹੈ ਤੇ ਉਹਦੇ ਮੁੱਲ ਦੇ ਮੁਕਾਬਲੇ 'ਚ ਪਾਕਿਸਤਾਨੀ ਆਮ ਗੱਡੀ ਖਰੀਦਣ ਵਾਲੇ ਬੰਦੇ ਨੂੰ 571% ਵਾਧੂ ਪੇਮੈਂਟ ਦੇਣੀ ਪੈਂਦੀ ਹੈ, ਜਦਕਿ ਇਸ ਤੋਂ ਅੱਡ ਡੀਲਰਾਂ ਦਾ ਕਮਿਸ਼ਨ ਔਰ ਬਾਕੀ ਸ਼ੈਵਾਂ ਵੱਖਰੀਆਂ ਨੇ। IMF ਦਾ ਆਖਣਾ ਹੈ ਕਿ ਪਾਕਿਸਤਾਨ ਇਹਨਾਂ ਪੁਰਾਣੀਆਂ ਗੱਡੀਆਂ ਦੇ ਉੱਤੇ ਲਾਈ ਡਿਊਟੀ ਨੂੰ ਘੱਟ ਕਰੇ ਔਰ ਹਰ ਸਾਲ ਇਹਦੇ ਵਿੱਚ 20% ਘਾਟਾ ਕਰੇ। ਇਸ ਸਾਲ ਜੂਨ ਦੇ ਵਿੱਚ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਜਿਹੜਾ ਪਹਿਲਾਂ ਇਤਲਾਹਾਂ ਸੀਗੀਆਂ ਕਿ 2 ਜੂਨ ਨੂੰ ਪੇਸ਼ ਕੀਤਾ ਜਾਏਗਾ, ਪਰ ਹੁਣ ਕਿ ਬਜਟ 10 ਜੂਨ ਨੂੰ ਪੇਸ਼ ਕਰਨ ਜਾ ਰਹੇ ਹਾਂ। ਇਹਦੇ ਵਿੱਚ ਇਸ ਸਾਲ ਪਾਕਿਸਤਾਨ ਦੇ ਅੰਦਰ ਪੁਰਾਣੀਆਂ ਗੱਡੀਆਂ ਜਿਹੜੀਆਂ ਕਿ ਜਾਪਾਨ ਤੋਂ 3 ਤੋਂ ਲੈ ਕੇ 5 ਸਾਲ ਤੱਕ ਵਰਤੀਆਂ ਆਉਂਦੀਆਂ ਨੇ, ਉਹਨਾਂ ਦੇ ਵਿੱਚ 20% ਦੀ ਡਿਊਟੀ 'ਚ ਘਾਟੇ ਦੀ ਉਮੀਦ ਹੈ, ਜਿਹਦੇ ਤੋਂ ਬਾਅਦ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਮਾਰਕੀਟ ਦੇ ਵਿੱਚ ਗੱਡੀਆਂ ਦੇ ਮੁੱਲ ਦੇ ਅੰਦਰ ਇੱਕ ਸਾਫ਼ ਫਰਕ ਔਰ ਵੱਡਾ ਫਰਕ ਹੈ ਜਿਹੜਾ ਉਹ ਵੇਖਣ ਨੂੰ ਮਿਲੇਗਾ। ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ ਕਿ ਉਹ ਪੰਜਾਬ ਅਸੈਂਬਲੀ ਤੋਂ ਸੂਬੇ ਭਰ ਦੇ ਵਾਸਤੇ ਗੁੰਡਾ ਐਕਟ ਜਿਹੜਾ ਉਹ ਮਨਜ਼ੂਰ ਕਰਾ ਰਹੀ ਹੈ, ਜਿਹਦਾ ਕੰਮ ਗੁੰਡਾਗਰਦੀ ਨੂੰ ਰੋਕਣਾ ਹੈ। ਇਸ ਕਾਨੂੰਨ ਦੇ ਮੁਤਾਬਕ ਐਸਾ ਬੰਦਾ ਜਿਹੜਾ ਗੁੰਡਾ ਐਕਟ ਦੇ ਤਹਿਤ ਸਜ਼ਾ ਯਾਫਤਾ ਜਾਂ ਮੁਜਰਮ ਸਾਬਤ ਹੋਏਗਾ, ਉਹਦੇ ਬੈਂਕ ਅਕਾਊਂਟ ਬੰਦ ਕਰ ਦਿੱਤੇ ਜਾਣਗੇ, ਡਿਜੀਟਲ ਮੋਨੀਟਰਿੰਗ ਕੀਤੀ ਜਾਏਗੀ, ਬਾਇਓਮੈਟ੍ਰਿਕ ਡਾਟਾ ਜਿਹੜਾ ਉਹਦੇ ਤੱਕ ਪਹੁੰਚ ਹੋਏਗੀ, ਉਹਦੇ ਸਫਰੀ ਪਾਬੰਦੀਆਂ ਹੋਣਗੀਆਂ ਔਰ ਪਾਸਪੋਰਟ ਜਿਹੜਾ ਉਹ ਹਕੂਮਤੀ ਕਬਜ਼ੇ 'ਚ ਲੈ ਲਿਆ ਜਾਏਗਾ ਜਾਂ ਕੈਂਸਲ ਕਰ ਦਿੱਤਾ ਜਾਏਗਾ। ਇਸ ਐਕਟ ਨੂੰ ਪੰਜਾਬ ਕੰਟਰੋਲ ਆਫ ਗੁੰਡਾ ਐਕਟ 2025 ਦਾ ਨਾਮ ਦਿੱਤਾ ਗਿਆ ਹੈ, ਜਿਹਦੇ ਤਹਿਤ ਹਜੇ ਤੱਕ ਆਉਣ ਵਾਲੀਆਂ ਗੱਲਾਂ ਦੇ ਮੁਤਾਬਕ ਇਸ ਕਾਨੂੰਨ ਮੁਤਾਬਕ ਡਰੱਗਸ ਵੇਚਣ ਵਾਲੇ, ਜੂਆ ਖੇਡਣ ਵਾਲੇ, ਜੂਆ ਕਰਾਉਣ ਵਾਲੇ ਜਾਂ ਜੂਏ ਦੇ ਟਿਕਾਣਿਆਂ ਦੀ ਸਰਪ੍ਰਸਤੀ ਕਰਨ ਵਾਲੇ, ਪਤਾਖੋਰੀ, ਸਾਈਬਰ ਕ੍ਰਾਈਮ ਸਮੇਤ ਜ਼ਨਾਨੀਆਂ ਨੂੰ ਹਰਾਸਾਂ ਕਰਨ ਸਮੇਤ ਜਾਲੀ ਕਾਗਜ਼ ਪੱਤਰ ਤਿਆਰ ਕਰਕੇ ਉਹਦੇ ਰਾਹੀਂ ਕੋਈ ਮੁਜਰਮ, ਫਰਾਡ ਜਾਂ ਜੁਰਮ ਕਰਨ ਵਾਲੇ ਨੇ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਅਸਲੇ ਦੀ ਨੁਮਾਇਸ਼ ਕਰਨ ਸਮੇਤ ਕਿਸੇ ਵੀ ਸਰਕਾਰੀ ਬੰਦੇ ਦਾ ਰੂਪ ਧਾਰ ਕੇ ਫਰਾਡ ਕਰਨ ਵਾਲੇ ਲੋਕ ਨੇ ਜਿਹੜੇ ਉਹ ਇਸ ਐਕਟ ਦੇ ਘੇਰੇ ਦੇ ਵਿੱਚ ਆਉਣਗੇ। ਜੇ ਉਹਨਾਂ ਦੇ ਉੱਤੇ ਇਹ ਸਾਰੇ ਜੁਰਮ ਨੇ ਜਿਹੜੇ ਇਹ ਸਾਬਤ ਹੋ ਜਾਂਦੇ ਨੇ ਤੇ ਉਹਨਾਂ ਦੇ ਮੋਬਾਈਲ, ਲੈਪਟਾਪ, ਕੰਪਿਊਟਰ ਕਬਜ਼ੇ 'ਚ ਲੈਣ ਸਮੇਤ ਉਹਨਾਂ ਦਾ ਪਾਸਪੋਰਟ ਕੈਂਸਲ ਕਰ ਦਿੱਤਾ ਜਾਏਗਾ, ਜਦਕਿ ਉਹਨਾਂ ਦੀ ਜਾਇਦਾਦ ਕੁਰਕੀ ਕਰਨ ਸਮੇਤ ਉਹਨਾਂ ਦੇ ਬੈਂਕ ਖਾਤੇ ਨੇ ਜਿਹੜੇ ਉਹਨਾਂ ਨੂੰ ਵੀ ਫ੍ਰੀਜ਼ ਕਰ ਦਿੱਤਾ ਜਾਏਗਾ। ਆਖਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਉੱਤੇ ਡਿਸਟ੍ਰਿਕਟ ਇੰਟੈਲੀਜੈਂਸ ਕਮੇਟੀ ਹੈ ਜਿਹੜੀ ਉਹ ਆਪਣੀਆਂ ਸਿਫਾਰਿਸ਼ਾਂ ਸਾਹਮਣੇ ਲਿਆਏਗੀ, ਜਿਹਦੇ ਤੋਂ ਬਾਅਦ ਇਸ ਗੁੰਡਾ ਐਕਟ ਦੇ ਤਹਿਤ ਕਿਸੇ ਨੂੰ ਗੁੰਡਾ ਡਿਕਲੇਅਰ ਕਰਨ ਜਾਂ ਨਾ ਕਰਨ ਦਾ ਫੈਸਲਾ ਹੋਏਗਾ। ਪਹਿਲੀ ਵਾਰ ਜਦੋਂ ਕਿਸੇ ਦੇ ਉੱਤੇ ਜੁਰਮ ਸਾਬਤ ਹੁੰਦਾ ਆ ਤੇ ਉਹਨੂੰ 5 ਸਾਲ ਤੱਕ ਕੈਦ ਔਰ 15 ਲੱਖ ਰੁਪਇਆ ਜੁਰਮਾਨਾ ਕੀਤਾ ਜਾਏਗਾ, ਪਰ ਇਸ ਤੋਂ ਬਾਅਦ ਦੁਬਾਰਾ ਜੇ ਉਹ ਇਹੋ ਜਿਹੇ ਜੁਰਮ ਦਾ ਹਿੱਸਾ ਰਿਹਾ ਤੇ ਇਹ 5 ਸਾਲ ਦੀ ਸਜ਼ਾ ਵਧਾ ਕੇ 7 ਸਾਲ ਕੈਦ ਬਾ ਮੁਸ਼ੱਕਤ ਦੇ ਨਾਲ ਜੁਰਮਾਨਾ 15 ਲੱਖ ਤੋਂ ਵਧਾ ਕੇ 20 ਲੱਖ ਰੁਪਇਆ ਕਰ ਦਿੱਤਾ ਜਾਏਗਾ। ਸਰਕਾਰ ਮੁਖਾਲਫ ਧੜਿਆਂ ਦਾ ਆਖਣਾ ਹੈ ਕਿ ਇਹ ਕੰਮ ਸਿਰਫ ਔਰ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੇ ਪੰਜਾਬ ਸਰਕਾਰ ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਔਰ ਆਪਣੇ ਖਿਲਾਫ ਪਈਆਂ ਫਿਰਦੀਆਂ ਸਿਆਸੀ ਆਵਾਜ਼ਾਂ ਨੂੰ ਨੱਪ ਸਕੇ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਇਲਾਕੇ ਚਿਤਰਾਲ ਦੇ ਵਿੱਚ ਇਸਮਾਈਲੀ ਫਿਰਕੇ ਔਰ ਸੁੰਨੀ ਫਿਰਕੇ ਦੇ ਫਸਾਦ ਨੇ ਜਿਹੜੇ ਉਹ ਸਾਹਮਣੇ ਆਏ ਸਨ, ਜਿਹਦੀ ਵਜ੍ਹਾ ਸੀਗੀ ਦੋਵੇਂ ਫਿਰਕਿਆਂ ਦਾ ਆਪਸੀ ਤੌਰ ਦੇ ਉੱਤੇ ਕਸਾਈਆਂ ਨੂੰ ਵੱਖ-ਵੱਖ ਕਰਨਾ, ਕਿਉਂਕਿ ਸੁੰਨੀ ਫਿਰਕਾ ਜਿਹੜਾ ਉਹ ਇਸਮਾਈਲੀਆਂ ਦਾ ਹਲਾਲ ਕੀਤਾ ਗੋਸ਼ਤ ਜਿਹੜਾ ਉਹ ਨਹੀਂ ਖਾਂਦੇ ਜਾਂ ਕੋਇਆ ਬੱਕਰਾ ਨਹੀਂ ਖਾਂਦੇ, ਔਰ ਇਸਮਾਈਲੀ ਸੁੰਨੀ ਫਿਰਕੇ ਦੇ ਕਸਾਈਆਂ ਦਾ ਗੋਸ਼ਤ ਜਿਹੜਾ ਨਾ ਖਰੀਦਦੇ ਨੇ ਨਾ ਇਹ ਇਸਮਾਈਲੀ ਫਿਰਕੇ ਦੇ ਲੋਕ ਨੇ ਜਿਹੜੇ ਉਹ ਖਾਣਾ ਪਸੰਦ ਕਰਦੇ ਨੇ। ਇਸ ਤੋਂ ਬਾਅਦ ਮਾਰਚ ਮਹੀਨੇ ਇਸ ਸਾਲ ਦੋਵਾਂ ਦੇ ਵਿਚਕਾਰ ਖੂਨ ਰੇਜ਼ ਲੜਾਈ ਹੋਈ ਸੀਗੀ, ਜਿਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਚਤਰਾਲ ਦੇ ਇੱਕ ਇਲਾਕੇ ਦੇ ਵਿੱਚ ਇਸਮਾਈਲੀ ਕਸਾਈ ਨੇ ਜਿਹੜੇ ਉਹ ਕਾਰੋਬਾਰ ਕਰਨਗੇ ਔਰ ਉਹ ਆਪਣਾ ਗੋਸ਼ਤ ਹੈ ਜਿਹੜਾ ਉਹ ਉਹਨਾਂ ਇਲਾਕਿਆਂ 'ਚ ਨਹੀਂ ਵੇਚ ਸਕਣਗੇ ਜਿੱਥੇ ਸੁੰਨੀ ਫਿਰਕੇ ਦੇ ਲੋਕ ਵਸਦੇ ਨੇ। ਇਸ ਤਰ੍ਹਾਂ ਸੁੰਨੀ ਫਿਰਕੇ ਦੇ ਲੋਕ ਨੇ ਜਿਹੜੇ ਉਹ ਇਸਮਾਈਲੀਆਂ ਦੇ ਇਲਾਕਿਆਂ ਦੇ ਵਿੱਚ ਨਾ ਤੇ ਗੋਸ਼ਤ ਦੀ ਦੁਕਾਨ ਬਣਾ ਸਕਣਗੇ ਨਾ ਸੁੰਨੀ ਕਸਾਈ ਨੇ ਜਿਹੜੇ ਉਹ ਉੱਥੇ ਗੋਸ਼ਤ ਵੇਚ ਸਕਣਗੇ। ਪਰ ਇਸ ਤੋਂ ਬਾਅਦ ਇਹ ਆਖਿਆ ਗਿਆ ਕਿ ਜਿਹੜੇ ਹੋਟਲ ਇਸਮਾਈਲੀ ਕਸਾਈਆਂ ਦਾ ਗੋਸ਼ਤ ਵੇਚਣਗੇ ਉਹ ਵੀ ਆਪਣੀਆਂ ਦੁਕਾਨਾਂ ਦੇ ਉੱਤੇ ਲਿਖ ਕੇ ਲਾਉਣਗੇ ਕਿ ਉਹਨਾਂ ਨੇ ਇਹਦਾ ਜਿਹੜਾ ਸਾਲਨ ਬਣਾਇਆ ਹੈ ਉਹ ਇਸਮਾਈਲੀ ਕਸਾਈਆਂ ਕੋਲੋਂ ਖਰੀਦ ਕੇ ਬਣਾਇਆ ਹੈ, ਜਦਕਿ ਸੁੰਨੀ ਕਸਾਈਆਂ ਦੇ ਕੋਲੋਂ ਖਰੀਦਿਆ ਗਿਆ ਗੋਸ਼ਤ ਹੈ ਜਿਹੜਾ ਉਹਦੇ ਬਾਰੇ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਉੱਤੇ ਲਿਖਣ ਦੇ ਪਾਬੰਦ ਹੋਣਗੇ। ਪਰ ਤਾਜ਼ਾ ਸਮਝੌਤਾ ਇਹ ਹੋਇਆ ਹੈ ਕਿ ਜੇ ਇਸਮਾਈਲੀ ਕਸਾਈ ਆਪਣੇ ਗੋਸ਼ਤ ਦੀ ਦੁਕਾਨ ਸੁੰਨੀ ਇਲਾਕਿਆਂ ਦੇ ਵਿੱਚ ਖੋਲਦੇ ਨੇ ਜਾਂ ਸੁੰਨੀ ਇਲਾਕਿਆਂ ਦੇ ਵਿੱਚ ਆਪਣੇ ਗੋਸ਼ਤ ਦੀ ਸਪਲਾਈ ਦਿੰਦੇ ਨੇ ਤੇ ਉਹਨਾਂ ਦੇ ਉੱਤੇ 3 ਲੱਖ ਰੁਪਇਆ ਜੁਰਮਾਨਾ ਉਹਨਾਂ ਦੀ ਦੁਕਾਨ ਨੂੰ ਸੇਲ ਕਰਨ ਸਮੇਤ ਉਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਕਰ ਦਿੱਤਾ ਜਾਏਗਾ। ਇਹਦੇ ਉੱਤੇ ਦੋਵੇਂ ਫਿਰਕਿਆਂ ਨੇ ਆਪਸੀ ਸਮਝੌਤੇ ਦੇ ਤਹਿਤ ਦਸਤਖਤ ਕਰਕੇ ਰਾਜ਼ੀਨਾਮਾ ਇਜ਼ਹਾਰ ਕਰ ਦਿੱਤਾ ਹੈ, ਪਰ ਪਾਕਿਸਤਾਨ ਹਿਊਮਨ ਰਾਈਟਸ ਕਮਿਸ਼ਨ ਨੇ ਇਹਦੇ ਉੱਤੇ ਸਖਤ ਨਿੰਦਿਆ ਕਰਦਿਆਂ ਆਖਿਆ ਹੈ ਕਿ ਇਹ ਇਨਸਾਨੀ ਪੱਧਰ ਦੇ ਖਿਲਾਫ ਹੈ। ਇੱਕ ਆਮ ਬੰਦਾ ਜਿਹਨੂੰ ਕਾਰੋਬਾਰ ਕਰਨ ਦਾ ਹੱਕ ਹੈ ਉਹਨੂੰ ਆਪਣੇ ਧਰਮ ਔਰ ਆਪਣੇ ਫਿਰਕੇ ਤੋਂ ਉੱਤੇ ਹੋ ਕੇ ਆਪਣਾ ਕਾਰੋਬਾਰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਖਰੀਦਣ ਵਾਲਿਆਂ ਨੂੰ ਇਹ ਚੁਆਇਸ ਹੋਣੀ ਚਾਹੀਦੀ ਹੈ ਕਿ ਉਹ ਕਿਹਦੇ ਕੋਲੋਂ ਸੌਦਾ ਲੈਂਦੇ ਨੇ ਔਰ ਕਿਹਦੇ ਕੋਲੋਂ ਨਹੀਂ। ਇਸ ਮਾਮਲੇ ਦੇ ਉੱਤੇ ਹਕੂਮਤ ਨੂੰ ਨੋਟਿਸ ਲੈਣਾ ਚਾਹੀਦਾ ਹੈ, ਜਦਕਿ ਦੋਵੇਂ ਫਿਰਕਿਆਂ ਵਿਚਕਾਰ ਹੋਣ ਵਾਲੇ ਇਸ ਸਮਝੌਤੇ ਦੇ ਵਿੱਚ ਜ਼ਾਮਨ ਆਪ ਸਰਕਾਰ ਹੈ।
ਪਾਕਿਸਤਾਨ ਦੇ ਵਿੱਚ ਕਿਸੇ ਵੀ ਐਮਰਜੈਂਸੀ ਮੌਕੇ ਜਦੋਂ ਪੁਲਿਸ ਨੂੰ ਬੁਲਾਉਣਾ ਹੁੰਦਾ ਹੈ ਤੇ 15 ਡਾਇਲ ਕੀਤਾ ਜਾਂਦਾ ਹੈ, ਜਿਹਦੇ ਤੇ ਪੁਲਿਸ ਫੌਰੀ ਤੌਰ ਤੇ ਅੱਪੜ ਜਾਂਦੀ ਹੈ। ਪਰ ਹੁਣ 15 ਤੇ ਕਾਲ ਕਰਿਆ ਤੁਹਾਨੂੰ ਖੂਨ ਦੀ ਡੋਨੇਸ਼ਨ ਵੀ ਮਿਲੇਗੀ। ਜੀ ਹਾਂ, ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਐਲਾਨ ਕੀਤਾ ਹੈ ਕਿ ਉਹਨੇ 10,000 ਪੰਜਾਬ ਪੁਲਿਸ ਦੇ ਜਵਾਨਾਂ ਨੂੰ ਡੋਨਰਸ ਦੇ ਤੌਰ ਤੇ ਰਜਿਸਟਰ ਕੀਤਾ ਹੈ, ਜਿਨ੍ਹਾਂ ਨੇ ਖੂਨ ਅਤੀਆ ਕਰਨ ਵਾਸਤੇ ਜਾਂ ਡੋਨੇਸ਼ਨ ਕਰਨ ਵਾਸਤੇ ਰਾਜ਼ੀਨਾਮਾ ਜ਼ਾਹਰ ਕੀਤਾ ਹੈ। ਹੁਣ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਨੂੰ ਅਚਾਨਕ ਖੂਨ ਦੀ ਲੋੜ ਪਏਗੀ ਤੇ ਉਹ 15 ਤੇ ਕਾਲ ਕਰੇਗਾ ਔਰ ਦੱਸੇਗਾ ਕਿ ਮੈਂ ਇਸ ਮੁਸੀਬਤ 'ਚ ਹਾਂ ਜਾਂ ਮੇਰੇ ਮਰੀਜ਼ ਨੂੰ ਜਾਂ ਮੇਰੇ ਰੋਗੀ ਨੂੰ ਇਸ ਬਲੱਡ ਗਰੁੱਪ ਦਾ ਖੂਨ ਚਾਹੀਦਾ ਹੈ। ਇਹਦੇ ਤੋਂ ਬਾਅਦ 15 ਦਾ ਆਪਰੇਟਰ ਹੈ ਜਿਹੜਾ ਉਹ ਇਹਨੂੰ ਫੌਰੀ ਤੌਰ ਤੇ ਬਲੱਡ ਡੋਨੇਸ਼ਨ ਸੈਕਸ਼ਨ ਦੇ ਵਿੱਚ ਭੇਜ ਦੇਗਾ ਔਰ ਫਿਰ ਉਸ ਹਸਪਤਾਲ ਦੀ ਲੋਕੇਸ਼ਨ ਦੇ ਵਿੱਚ ਉਸ ਬਲੱਡ ਗਰੁੱਪ ਦਾ ਜਿਹੜਾ ਵੀ ਪੁਲਿਸ ਮੁਲਾਜ਼ਮ ਹੋਏਗਾ ਉਹ ਫੌਰੀ ਤੌਰ ਤੇ ਹਸਪਤਾਲ ਜਾ ਕੇ ਖੂਨ ਦੇਵੇਗਾ। ਬਕਾਇਦਾ ਤੌਰ ਤੇ ਇਸ ਸਰਵਿਸ ਦਾ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ, ਜਿਹਨੂੰ ਲੋਕਾਂ ਨੇ ਬਹੁਤ ਸਲਾਹਨਾ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਸਮੇਤ ਆਮ ਲੋਕਾਂ ਨੂੰ ਵੀ ਬੀਇੰਗ ਬਲੱਡ ਡੋਨਰ ਇਹਦੇ ਵਿੱਚ ਰਜਿਸਟਰਡ ਹੋਣ ਲਈ ਆਖਿਆ ਗਿਆ ਹੈ। ਤਾਜ਼ਾ ਖਬਰਾਂ ਇਹ ਮਿਲੀਆਂ ਨੇ ਕਿ ਜਿੱਥੇ 10,000 ਪੁਲਿਸ ਮੁਲਾਜ਼ਮਾਂ ਨੇ ਆਪਣੀ ਬਲੱਡ ਡੋਨਰ ਦੇ ਤੌਰ ਤੇ ਰਜਿਸਟ੍ਰੇਸ਼ਨ ਕਰਾਈ ਹੈ, ਉੱਥੇ ਹੀ 15,000 ਆਮ ਲੋਕਾਂ ਨੇ ਵੀ ਪੰਜਾਬ ਪੁਲਿਸ ਦੀ ਇਸ ਹੈਲਪਲਾਈਨ ਯਾਨੀ 15 ਦੇ ਉੱਤੇ ਬੀਇੰਗ ਬਲੱਡ ਡੋਨਰ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਜਿਹਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ। ਲੋ ਜੀ, ਅੱਜ ਲਈ ਪੰਜਾਬੀ ਰੇਡੀਓ USA ਤੋਂ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਫਿਰ ਦੱਸਦਾ ਜਾਵਾਂ ਕਿ ਪੰਜਾਬੀ ਰੇਡੀਓ USA ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਹਾਡੇ ਵਾਸਤੇ ਵੀਕ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 4087227698 ਯਾਨੀ 4087227698। ਇਸ ਤੋਂ ਅੜ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਤੋਂ ਵੀ ਇਹ ਖਬਰਾਂ ਤੁਹਾਡੇ ਵਾਸਤੇ ਲਾਈਵ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ, ਜਿਨ੍ਹਾਂ ਨੂੰ ਸੁਣਨ ਦੇ ਨਾਲ ਤੁਸੀਂ ਵੇਖ ਵੀ ਸਕਦੇ ਜੇ। ਇਸ ਕਰਦੇ ਸਾਡੇ ਇਹਨਾਂ ਸਾਰੇ ਡਿਜੀਟਲ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।